ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 7 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਉਹਨਾਂ ਤੌਖਲਿਆਂ, ਉਹਨਾਂ ਚਿੰਤਾ, ਉਹਨਾਂ ਝੋਰਿਆਂ ਦੇ ਨਿਸਤਾਰੇ ਤੋਂ ਜਾਂ ਉਹਨਾਂ ਦੇ ਬਾਰੇ ਕਈ ਅਹਿਮ ਅਪਡੇਟਸ ਤੋਂ ਜਿਹੜੀਆਂ ਜੰਗ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਨੇ। ਇੱਕ ਸਵਾਲ ਦੇ ਰੂਪ ਦੇ ਵਿੱਚ ਬਹੁਤ ਸਾਰਾ ਇਸ ਟਾਈਮ ਜਾਣਕਾਰੀਆਂ ਦਾ ਪ੍ਰਵਾਹ ਚੱਲਦਾ, ਪਰ ਇਹ ਨਿਸਤਾਰਾ ਕਰਨਾ, ਇਸ ਫੈਸਲੇ ਤੇ ਪੁੱਜਣਾ ਬੜਾ ਔਖਾ ਹੋ ਚੁੱਕਿਆ ਕਿ ਕਿਹੜੀ ਜਾਣਕਾਰੀ ਸਹੀ ਹੈ ਤੇ ਕਿਹੜੀ ਗਲਤ। ਮੀਡੀਆ ਦਾ ਤਾਂ ਰੋਲ ਹੈਗਾ ਹੀ ਹੈਗਾ, ਉਹਦੇ ਬਾਰੇ ਤਾਂ ਆਪਾਂ ਗੱਲਬਾਤ ਕਰਾਂਗੇ, ਪਰ ਨਾਲ ਨਾਲ AI ਦੁਆਰਾ ਜਿਹੜੀ ਬਣਾਈ ਗਈ ਫੁਟੇਜ ਹੈ ਜਾਂ ਹੋਰ ਜਿਹੜੀਆਂ ਪੁਰਾਣੀਆਂ ਫੁਟੇਜ ਆ ਉਹਨਾਂ ਦੇ ਹਵਾਲਿਆਂ ਦੇ ਨਾਲ ਇਹ ਨਿਸਤਾਰਾ ਕਰਨਾ, ਇਸ ਫੈਸਲੇ ਤੇ ਪਹੁੰਚਣਾ ਬਹੁਤ ਔਖਾ ਹੋਇਆ ਪਿਆ ਵੀ ਕਿਹੜੀ ਘਟਨਾ ਸਹੀ ਹੈ ਤੇ ਕਿਹੜੀ ਘਟਨਾ ਗਲਤ। ਸ਼ੁਰੂਆਤ ਕਰੀਏ ਇਹਨਾਂ ਤੰਦਾਂ ਨੂੰ ਖੋਲਣ ਤੋਂ। ਏਅਰ ਸਟ੍ਰਾਈਕ ਦੇ ਮਾਮਲੇ ਦੇ ਵਿੱਚ ਕਹਿੰਦੇ ਏਅਰਪੋਰਟ ਤੇ ਸਕੂਲ ਦੇ ਨਾਲ ਨਾਲ ਹੁਣ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਉਹ ਬੰਦ ਕੀਤਾ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੱਲ ਦੇਰ ਰਾਤ ਜਦੋਂ ਆਪਾਂ ਕੱਲ ਪ੍ਰੋਗਰਾਮ 'ਚ ਵੀ ਆਪਾਂ ਚਰਚਾ ਕੀਤੀ ਸੀ ਕਿ ਭਾਰਤ ਦੀ ਮੰਗਲਵਾਰ ਦੀ ਰਾਤ ਤੇ ਬੁੱਧਵਾਰ ਦੀ ਸਵੇਰ ਚੜ੍ਹਨ ਤੋਂ ਪਹਿਲਾਂ 1 ਵਜੇ ਸ਼ੁਰੂ ਕਰਕੇ 1:30 ਵਜੇ ਤੱਕ ਇਹ ਕਾਰਵਾਈ ਨਿਬੇੜ ਕੇ ਭਾਰਤ ਦੀਆਂ ਤਿੰਨੇ ਫੌਜਾਂ ਦਾ ਸਾਂਝਾ ਮਿਸ਼ਨ ਸੀ, ਜਿਸ 'ਚ ਉਹਨਾਂ ਨੇ ਕਿਹਾ ਕਿ ਅਸੀਂ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਔਰ 24 ਤੋਂ ਵੱਧ 24 ਮਿਜ਼ਾਈਲਾਂ ਛੱਡੀਆਂ ਨੇ, ਜਿਹਦੇ ਵਿੱਚ ਮਤਲਬ ਕਿ ਉੱਥੇ ਕਈ ਅੱਤਵਾਦੀ ਮਾਰੇ ਗਏ। ਸੋ ਇਸ ਦੇ ਦਰਮਿਆਨ ਹੀ ਮਤਲਬ ਕਿ ਉਸ ਕਾਰਵਾਈ ਦੇ ਦਰਮਿਆਨ ਹੀ ਤੁਰੰਤ ਇਹ ਵੀ ਫਿਕਰ ਸੀਗਾ ਕਿ ਅਗਲੇ ਦਿਨ ਫਿਰ ਕੋਈ ਕਾਰਵਾਈ ਹੋ ਸਕਦੀ ਹੈ, ਦੁਬਾਰਾ ਜੰਗ ਵਾਲੀ ਸਥਿਤੀ ਬਣ ਸਕਦੀ ਹੈ। ਬੇਸ਼ੱਕ LOC ਦੇ ਉੱਤੇ ਗੋਲੀਬਾਰੀ ਹੋ ਰਹੀ ਆ ਤੇ ਉਹਦੇ ਵਿੱਚ 15 ਤੋਂ ਵੱਧ ਜਾਨਾਂ ਜਾਣ ਦੀ ਪੁੰਛ ਖੇਤਰ ਤੋਂ ਖਬਰ ਮਿਲ ਰਹੀ ਆ ਕਿ 15 ਤੋਂ ਵੱਧ ਭਾਰਤੀਆਂ ਦੀ ਜਾਨ ਗਈ, ਜਿਹਦੇ ਵਿੱਚ ਪੁੰਛ ਦਾ ਗੁਰੂ ਘਰ ਵੀ ਨਿਸ਼ਾਨੇ ਤੇ ਆਇਆ ਤੇ ਉੱਥੋਂ ਦੇ 3 ਸਿੰਘ ਵੀ, ਜਿਨ੍ਹਾਂ 'ਚ ਇੱਕ ਰਾਗੀ ਸਿੰਘ ਵੀ ਨੇ, ਉਹ ਵੀ ਸ਼ਹੀਦ ਹੋਏ ਨੇ ਉਸ ਗੋਲੀਬਾਰੀ ਦੇ ਵਿੱਚ। ਸੋ ਇਹ ਘਟਨਾ ਵੀ ਸਾਹਮਣੇ, ਜਿਹਦੀ ਨਿੰਦਾ ਜਥੇਦਾਰ ਸਾਹਿਬ ਨੇ ਵੀ, SGPC ਦੇ ਪ੍ਰਧਾਨ ਨੇ ਵੀ ਤੇ ਹੋਰ ਸਿੱਖ ਸੰਸਥਾਵਾਂ ਨੇ ਵੀ ਤੇ ਭਾਰਤ ਵੱਲੋਂ ਕੀਤੀ ਗਈ ਆ। ਸੋ ਇਸ ਤਰ੍ਹਾਂ ਦੀਆਂ ਲਗਾਤਾਰ ਗੋਲੀਬਾਰੀ ਦੇ ਵਿੱਚ ਇੱਧਰਲੇ ਆਮ ਸਿਵਲੀਅਨ ਵੀ ਮਾਰੇ ਜਾ ਰਹੇ ਨੇ ਤੇ ਉੱਧਰ ਵੀ ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਏਅਰ ਸਟ੍ਰਾਈਕ ਤੋਂ ਬਾਅਦ ਦੀਆਂ ਗਤੀਵਿਧੀਆਂ ਨੇ ਜਿਹੜੀਆਂ ਤੇਜ਼ ਹੋਈਆਂ ਨੇ। ਕੁਝ ਥਾਵਾਂ ਦੇ ਉੱਤੇ ਧਮਾਕਿਆਂ ਦੀਆਂ ਵੀ ਖਬਰਾਂ ਚੱਲ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਮੈਂ ਦੇਖਦਾ ਸੀਗਾ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਕਿ ਸਾਨੂੰ ਸੂਚਨਾ ਮਿਲਦੀ ਹੈ ਕਿ ਕੋਈ ਧਮਾਕੇ ਦੀ ਆਵਾਜ਼, ਅਸੀਂ ਜਦੋਂ ਪਹੁੰਚਦੇ ਹਾਂ ਤਾਂ ਕੁਛ ਅਜਿਹਾ ਨਹੀਂ ਮਿਲਿਆ, ਫਿਰ ਅਸੀਂ ਤੁਰੰਤ ਬਲੈਕ ਆਊਟ ਕੀਤਾ ਸੋ ਤਾਂ ਕਿ ਕੁਛ ਅਜਿਹਾ ਨਾ ਹੋਵੇ। ਸੋ ਇਸ ਲਈ ਰਾਤ ਕਾਫੀ ਮਤਲਬ ਕਿ ਇਸ ਸਥਿਤੀ ਚੋਂ ਲੰਘੀ ਆ ਕਿ ਕੁਝ ਵੀ ਉਹ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਫੈਲ ਵੀ ਰਿਹਾ, ਆਪਾਂ ਉਹਦੇ ਤੇ ਵੀ ਆਵਾਂਗੇ। ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ, ਬਿਲਕੁਲ ਜੀ, ਏਅਰ ਸਟ੍ਰਾਈਕ ਤੋਂ ਬਾਅਦ 7 ਸੂਬਿਆਂ ਦੇ 11 ਏਅਰਪੋਰਟ ਬੰਦ ਕਰ ਦਿੱਤੇ ਗਏ ਨੇ, ਜਿਨ੍ਹਾਂ 'ਚ ਅੰਮ੍ਰਿਤਸਰ ਦਾ ਏਅਰਪੋਰਟ 10 ਮਈ ਤੱਕ ਲਈ ਬੰਦ ਕਰ ਦਿੱਤਾ ਗਿਆ। ਸੋ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਤੇ ਕਸ਼ਮੀਰ ਵਾਲਾ ਜਿਹੜਾ ਸ਼੍ਰੀਨਗਰ ਵਾਲਾ ਏਅਰਪੋਰਟ ਹੈ ਉਹਨੂੰ ਬੰਦ ਕੀਤਾ ਗਿਆ। ਲੇਹ ਲਦਾਖ ਦਾ ਲੇਹ ਏਅਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ। ਰਾਜਸਥਾਨ ਵਾਲਾ ਬੀਕਾਨੇਰ ਤੇ ਜੋਧਪੁਰ ਵਾਲਾ ਏਅਰਪੋਰਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ। ਗੁਜਰਾਤ ਦਾ ਰਾਜਕੋਟ, ਭੁੱਜ ਤੇ ਜਾਮਨਗਰ ਵਾਲਾ ਏਅਰਪੋਰਟ ਹੈ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦਾ ਧਰਮਸ਼ਾਲਾ ਵਾਲਾ ਏਅਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਪੰਜਾਬ ਦਾ ਅੰਮ੍ਰਿਤਸਰ ਏਅਰਪੋਰਟ ਦਾ ਆਪਾਂ ਗੱਲ ਕਰਕੇ ਹਟੇ ਹਾਂ ਤੇ ਇਸੇ ਤਰ੍ਹਾਂ ਚੰਡੀਗੜ੍ਹ ਜਿਹੜਾ ਮੋਹਾਲੀ ਦੇ ਵਿੱਚ ਏਅਰਪੋਰਟ ਹੈ ਉਹਨੂੰ ਰੋਕ ਦਿੱਤਾ ਗਿਆ। ਸੋ ਇਹ ਇੱਥੋਂ ਉਡਾਨਾਂ ਰੋਕ ਦਿੱਤੀਆਂ ਗਈਆਂ। ਅੰਮ੍ਰਿਤਸਰ ਤੋਂ ਕੁਝ ਉਡਾਨਾਂ ਨੂੰ ਤਬਦੀਲ ਕਰਕੇ ਇੱਧਰ ਵੀ ਲਿਆਂਦਾ ਗਿਆ, ਦਿੱਲੀ ਵੀ ਲਿਆਂਦਾ ਗਿਆ, ਜਦੋਂ ਕਿ ਦਿੱਲੀ ਦੇ ਵੀ ਏਅਰਪੋਰਟ ਦੇ ਉੱਤੇ ਦਾ ਕਾਫੀ ਅਸਰ ਦਿਖਿਆ। 150 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਦਿੱਲੀ ਏਅਰਪੋਰਟ ਤੋਂ। ਸੋ ਉੱਥੇ ਵੀ ਇਹ ਅਸਰ ਦੇਖਿਆ ਗਿਆ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਪਾਕਿਸਤਾਨ ਵਾਲਾ ਏਅਰ ਸਪੇਸ ਆ ਉਹ ਵਰਤਣਾ ਬੰਦ ਕਰ ਦਿੱਤਾ ਗਿਆ। ਪਾਕਿਸਤਾਨੀ ਏਅਰ ਸਪੇਸ ਬਿਲਕੁਲ ਬੰਦ ਹੈ। ਸੋ ਇਸੇ ਪ੍ਰਕਿਰਿਆ ਦੇ ਵਿੱਚ ਪੰਜਾਬ ਦੇ
ਸਰਹੱਦੀ ਖੇਤਰ ਵਾਲੇ ਜਿਹੜੇ 5 ਜ਼ਿਲ੍ਹੇ ਨੇ ਉਹਨਾਂ 'ਚ ਸਕੂਲ ਬਿਲਕੁਲ ਬੰਦ ਨੇ। ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਾਲੇ ਸਾਰੇ ਸਕੂਲ ਪੂਰੀ ਤਰ੍ਹਾਂ ਬੰਦ ਨੇ, ਹੋਰ ਵਿਦਿਅਕ ਅਦਾਰੇ ਬੰਦ ਨੇ। ਪੰਜਾਬ ਦੇ ਵਿੱਚ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਫਿਰੋਜ਼ਪੁਰ, ਇਹਨਾਂ ਦੇ ਸਾਰੇ ਸਕੂਲ ਅਗਲੇ ਹੁਕਮਾਂ ਤੱਕ ਲਈ ਬੰਦ ਕਰ ਦਿੱਤੇ ਗਏ ਨੇ। ਪਰ ਜਿਵੇਂ ਤੁਸੀਂ ਸਵਾਲ ਕੀਤਾ ਉਹ ਬਿਲਕੁਲ ਦਰੁਸਤ ਹੈ ਜੀ ਕਿ ਕਰਤਾਰਪੁਰ ਕੋਰੀਡੋਰ ਵੀ ਫਿਲਹਾਲ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ। ਜਿਸ ਦਿਨ ਮੰਗਲਵਾਰ ਦੀ ਰਾਤ ਨੂੰ 에ਅਰ ਸਟ੍ਰਾਈਕ ਹੁੰਦੀ ਹੈ, ਉਹ ਤੋਂ ਅਗਲੀ ਸਵੇਰ ਜਿਹੜਾ ਬੁੱਧਵਾਰ ਦਾ ਦਿਨ ਸੀ, ਉਦਣ ਦੇ ਲਈ 500 ਦੇ ਕਰੀਬ ਸ਼ਰਧਾਲੂਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਸੀ, ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾਂ ਲਈ ਜਾਣਾ ਸੀ। ਉਹਨਾਂ ਦੀ ਗਿਣਤੀ 491 ਦੇ ਕਰੀਬ ਦੱਸੀ ਜਾ ਰਹੀ ਹੈ ਜਿਹਨਾਂ ਦੀ ਰਜਿਸਟ੍ਰੇਸ਼ਨ ਸੀ। 491 ਦੇ ਵਿੱਚੋਂ 60 ਸ਼ਰਧਾਲੂ ਹੀ ਪਹੁੰਚੇ ਸੀ, ਠੀਕ ਹੈ ਜੀ, ਡੇਰਾ ਬਾਬਾ ਨਾਨਕ, ਸੋ ਜਿੱਥੋਂ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਰਾਹੀਂ ਜਾਣਾ ਸੀ। ਸੋ ਉਹਨਾਂ 60 ਸ਼ਰਧਾਲੂਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਕਿ ਇਸ ਮੌਕੇ ਮਾਹੌਲ ਨਹੀਂ ਹੈ ਜਾਣ ਦਾ, ਇਸ ਲਈ ਅਸੀਂ ਕਰਤਾਰਪੁਰ ਕੋਰੀਡੋਰ ਨੂੰ ਵੀ ਫਿਲਹਾਲ ਰੋਕ ਰਹੇ ਹਾਂ, ਤੇ ਆਪਾਂ ਜਦੋਂ ਮਾਹੌਲ ਸੁਖਾਵਾਂ ਹੋ ਜਾਊਗਾ ਦੁਬਾਰਾ ਰਜਿਸਟ੍ਰੇਸ਼ਨ ਖੁੱਲੂਗੀ, ਤੁਸੀਂ ਨਵੇਂ ਸਿਰਿਓਂ ਅਪਲਾਈ ਕਰਿਓ ਇਹਦਾ ਹਵਾਲਾ ਦੇ ਕੇ, ਤੇ ਤੁਹਾਨੂੰ ਦੁਬਾਰਾ ਮਨਜ਼ੂਰੀ ਮਿਲੇਗੀ। ਸੋ ਅੱਜ ਨਹੀਂ ਜਾ ਸਕਦੇ। ਸੋ ਇਸ ਤਰ੍ਹਾਂ ਕਰਤਾਰਪੁਰ ਕੋਰੀਡੋਰ ਨੂੰ ਵੀ ਰੋਕ ਦਿੱਤਾ ਗਿਆ, ਉਹ ਵੀ ਬੰਦ ਹੈ। ਤੇ ਦਿੱਲੀ ਏਅਰਪੋਰਟ ਤੋਂ ਜਿਵੇਂ ਮੈਂ ਗੱਲ ਕੀਤੀ ਹੈ ਕਿ ਉੱਥੇ 150 ਦੇ ਕਰੀਬ ਫਲਾਈਟਾਂ ਦਾ ਪ੍ਰਭਾਵਿਤ ਹੋਣ ਦਾ ਜਾਣਕਾਰੀ ਮਿਲ ਰਹੀ ਹੈ। ਸੋ ਕਾਫੀ ਮਤਲਬ ਕਿ ਕਹਿ ਸਕਦੇ ਹੋ ਤਣਾਅ ਵਾਲਾ ਮਾਹੌਲ ਹੈ। ਔਰ ਇੱਕ ਪਾਸੇ LOC ਦੇ ਉੱਤੇ ਜਿਵੇਂ ਆਪਾਂ ਗੱਲ ਕੀਤੀ ਆ, ਕਸ਼ਮੀਰ ਦੇ ਵਿੱਚ ਉਧਰ ਗੋਲੀਬਾਰੀ ਹੋ ਰਹੀ ਆ, ਪੁੰਛ ਖੇਤਰ ਦੀ ਆਪਾਂ ਗੱਲ ਕੀਤੀ, ਉਹ ਤੋਂ ਇਲਾਵਾ ਕੁਝ ਹੋਰ ਥਾਵਾਂ ਦੇ ਉੱਤੇ ਵੀ ਗੋਲੀਬਾਰੀ ਧਮਾਕੇ ਦੀਆਂ ਖਬਰਾਂ ਜਾਂ ਸੀਜ਼ ਫਾਇਰ ਤੋੜਨ ਦੀਆਂ ਫਿਰ ਜਵਾਬੀ ਕਾਰਵਾਈ ਦੀਆਂ ਖਬਰਾਂ ਆ ਰਹੀਆਂ ਨੇ। ਇਹਦੇ ਵਿੱਚ ਖਾਸ ਕਰਕੇ ਕਸ਼ਮੀਰ ਖੇਤਰ ਤੋਂ ਤਾਂ ਲੋਕ ਪਲਾਇਨ ਕਰਦੇ ਵੀ ਨਜ਼ਰ ਆਏ, ਤੇ ਇੱਧਰ ਪੰਜਾਬ ਦੇ ਵੀ ਸਰਹੱਦੀ ਪਿੰਡਾਂ ਦੇ ਵਿੱਚੋਂ ਮਤਲਬ ਕਿ ਲੋਕਾਂ ਨੇ ਟਰੈਲੀਆਂ 'ਚ ਸਮਾਨ, ਜ਼ਰੂਰੀ ਸਮਾਨ ਜਾਂ ਪਰਿਵਾਰਕ ਜੀਆਂ ਨੂੰ, ਬੱਚਿਆਂ ਬਜ਼ੁਰਗਾਂ ਨੂੰ ਦੂਜੀ ਥਾਂ ਤੇ ਤਬਦੀਲ ਕਰਨਾ ਸ਼ੁਰੂ ਕੀਤਾ। ਕਈ ਪਿੰਡਾਂ 'ਚ ਜਿਹੜੇ ਐਨ ਸਰਹੱਦ ਦੇ ਉੱਤੇ ਨੇ ਉੱਥੇ ਇੱਕ ਜੀਅ ਵੀ ਘਰ 'ਚ ਰਹਿ ਗਿਆ, ਔਰ ਕਈ ਪਿੰਡ ਅਜੇ ਵੀ ਡਟੇ ਨੇ ਕਿ ਜਿਉਂ ਫੌਜ ਨਹੀਂ ਆਈ ਉਵੇਂ ਜੰਗ ਨਹੀਂ ਲੱਗ ਰਹੀ, ਇਸ ਲਈ ਉੱਥੇ ਕਾਇਮ ਨੇ। ਪਰ ਇਹ ਉਹ ਮੌਕਾ ਹੈ ਪ੍ਰਵੀਨ ਜੀ, ਜਦੋਂ ਘਰਾਂ 'ਚ ਦਾਣੇ ਆਏ ਹੋਣ, ਅਨਾਜ ਸੰਭਾਲਣਾ ਹੋਵੇ, ਹਨਾ, ਪੂਰੇ ਸਾਲ ਦਾ ਦਾਣਾ ਫੱਕਾ ਆਪਾਂ ਢੋਲਾਂ 'ਚ ਪਾਉਣਾ, ਢੋਲਿਆਂ 'ਚ ਪਾਉਣਾ ਹੋਵੇ, ਉਸ ਸਮੇਂ ਹੈ। ਸੋ ਇਸ ਲਈ ਇਹ ਕਾਫੀ ਔਖਾ ਦੌਰ ਹੈ। ਪਰ ਮੁਲਕ ਕਹਿੰਦਾ ਕਿ ਅਸੀਂ ਫੌਜ ਦੇ ਨਾਲ ਆ, ਤੇ ਪੰਜਾਬ ਵੀ ਕਹਿੰਦਾ ਅਸੀਂ ਫੌਜ ਦੇ ਨਾਲ ਆ, ਪਰ ਅਸੀਂ ਜੰਗ ਦੇ ਹਾਮੀ ਨਹੀਂ ਆ। ਸੋ ਅਸੀਂ ਸ਼ਾਂਤੀ ਚਾਹੁੰਦੇ ਹਾਂ, ਅਮਨ ਚਾਹੁੰਦੇ ਹਾਂ, ਕਿਉਂਕਿ ਇਹ ਜਮਨਾ ਪਾਰ ਵਾਲੇ ਮਹਿਸੂਸ ਹੀ ਨਹੀਂ ਕਰ ਸਕਦੇ ਕਿ ਜਿਹੜੇ ਸਰਹੱਦ ਤੇ ਸੂਬੇ ਨੇ ਉਹ ਕਿਸ ਸਥਿਤੀ 'ਚ ਹੁੰਦੇ ਨੇ। ਸੋ ਅਸੀਂ ਆਪਣਾ ਵੀ ਵਾਰਦੇ ਹਾਂ, ਆਪਣੇ ਬੱਚੇ ਵੀ ਫੌਜ 'ਚ ਭੇਜਦੇ ਹਾਂ, ਹੈਨਾ, ਤੇ ਜੇ ਅਸੀਂ ਸੱਤਾ ਨੂੰ, ਸਰਕਾਰ ਨੂੰ ਸਵਾਲ ਕਰਦੇ ਹਾਂ, ਫਿਰ ਸਾਨੂੰ ਦੇਸ਼ ਧਰੋਹੀ ਗਦਾਰਾਂ ਲਾਲਣ ਲੱਗੇ ਵੀ ਦੇਰ ਨਹੀਂ ਲਾਉਂਦੇ ਤੁਸੀਂ, ਹੈਨਾ। ਤੁਸੀਂ ਤਾਂ ਉਹ ਬੱਚੀ ਨਹੀਂ ਛੱਡੀ ਜਿਹੜਾ ਆਪਣਾ ਘਰ ਵਾਲਾ ਗਵਾ ਕੇ ਆਈ, ਹੈਨਾ, ਕਰਨਾਲ ਦੀ ਉਹ ਧੀ ਜਿਹਦੇ ਹੱਥਾਂ 'ਚ ਚੂੜਾ ਸੀ ਤੇ ਹੱਥਾਂ ਤੇ ਮਹਿੰਦੀ ਸੀ, ਉਹ ਨਹੀਂ ਤੁਸੀਂ ਉਹਨੂੰ ਬਖਸ਼ੀ। ਉਹਨੇ ਜਦੋਂ ਆ ਕੇ ਸਵਾਲ ਕੀਤਾ ਕਿ ਬਈ ਕਸ਼ਮੀਰੀਆਂ ਨੇ ਸਾਡਾ ਬਹੁਤ ਸਾਥ ਦਿੱਤਾ, ਉਹਨਾਂ ਬਾਰੇ ਨਾ ਕੁਝ ਬੋਲੋ, ਹੈ, ਤੇ ਤੁਸੀਂ ਤਾਂ ਉਹਨੂੰ ਵੀ ਟਰੋਲ ਕੀਤਾ। ਸੋ ਇਸ ਲਈ ਇਹ ਟਰੋਲ ਦੀ ਪਰਵਾਹ ਨਹੀਂ ਕਰਦਾ ਪੰਜਾਬ, ਪਰ ਸਹੀ ਨੂੰ ਸਹੀ, ਕਿਉਂਕਿ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਸਵਾਲ ਤਾਂ ਸਰਕਾਰ ਮੂਹਰੇ ਖੜਾ ਹੈ ਨਾ ਕਿ ਉਹ ਦਿਨ ਦਿਹਾੜੇ ਆ ਕੇ ਵਾਰਦਾਤ ਨੂੰ ਅੰਜਾਮ ਦੇ ਕੇ ਕਿਵੇਂ ਚਲੇ ਗਏ। ਬੇਸ਼ੱਕ ਅਸੀਂ ਕਹਿੰਦੇ ਹਾਂ ਕਿ ਅਸੀਂ ਉਹਦਾ ਬਦਲਾ 에ਅਰ ਸਟ੍ਰਾਈਕ ਰਾਹੀਂ ਲੈ ਲਿਆ, ਹੈਨਾ, ਪਰ ਸਵਾਲ ਤਾਂ ਇਹ ਕਿ ਉਹ ਦਿਨ ਦਿਹਾੜੇ ਆਏ, ਅੰਜਾਮ ਦੇ ਕੇ ਚਲੇ ਗਏ। ਸਾਡੀਆਂ ਏਜੰਸੀਆਂ, ਸਾਡੇ ਸੁਰੱਖਿਆ ਸਿਸਟਮ ਫੇਲੀਅਰ ਕਿਉਂ ਹੋਇਆ? ਹੁਣ ਤਾਂ ਜੰਮੂ ਕਸ਼ਮੀਰ ਹੈ ਵੀ ਯੂਟੀ ਹੈ, ਉੱਥੋਂ ਦੀ ਪੁਲਿਸ ਵੀ ਤੇ ਸੁਰੱਖਿਆ ਦਸਤੇ ਵੀ, ਸਾਰਾ ਕੁਝ ਕੇਂਦਰ ਦੇ ਕੰਟਰੋਲ 'ਚ ਹੈ। ਤੇ ਜੇ ਇਨਪੁਟ ਸੀ ਤਾਂ ਫਿਰ 3 ਦਿਨ ਪਹਿਲਾਂ ਮੋਦੀ ਦਾ ਦੌਰਾ ਕਿਉਂ ਰੱਦ ਕੀਤਾ ਉੱਥੋਂ? ਤੇ ਜੇ ਮੋਦੀ ਦਾ ਦੌਰਾ ਰੱਦ ਹੋ ਸਕਦਾ ਤਾਂ ਸੈਲਾਨੀਆਂ ਨੂੰ ਸੁਰੱਖਿਆ ਵੀ ਦਿੱਤੀ ਜਾ ਸਕਦੀ ਹੈ। ਔਰ ਪਹਿਲਗਾਮ ਉਹ ਘਾਟੀ ਹੈ ਜਿੱਥੋਂ ਅਮਰਨਾਥ ਦੇ ਯਾਤਰੂਆਂ ਨੇ ਵੀ, ਸ਼ਰਧਾਲੂਆਂ ਨੇ ਵੀ ਲੰਘਣਾ, ਤੇ ਤੁਸੀਂ ਤਾਂ ਵੀ ਗੰਭੀਰਤਾ ਨਾਲ ਨਹੀਂ ਲਿਆ, ਇਨਪੁਟ ਮਿਲਦਿਆਂ ਹੋਇਆਂ ਵੀ, ਤੁਹਾਡੇ ਕੋਲ ਹੁੰਦਿਆਂ ਹੋਇਆਂ ਵੀ। ਸੋ ਇਸ ਦੇ ਲਈ ਇਹ ਸਵਾਲ ਜਿਉਂ ਦਾ ਤਿਉਂ ਖੜਾ ਹੈ, ਇਹਦਾ ਜਵਾਬ ਸਰਕਾਰ ਨਹੀਂ ਦੇ ਰਹੀ, ਪਰ ਮਿਸ਼ਨ ਸੰਧੂਰ ਦੇ ਰਾਹੀਂ ਮਤਲਬ ਇਹ ਬਿਆਨੀਆਂ ਜ਼ਰੂਰ ਕਢਿਆ ਜਾ ਰਿਹਾ। ਔਰ ਕੁਝ ਧਿਰਾਂ ਇਸ ਨੂੰ ਇਸ ਪਹਿਲੂ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰ ਰਹੀਆਂ ਕਿ ਜੇ ਜਿਹੜਾ ਸੰਧੂਰ ਸ਼ਬਦ ਹੈ ਉਹ ਹਿੰਦੂ ਮਿਥ ਚੋਂ ਆਉਂਦਾ, ਉਹਦੇ ਹਵਾਲੇ ਨਾਲ ਕਿ ਹਾਂ ਇਹ ਸਾਡਾ ਮਤਲਬ ਕਿ ਸੁਹਾਗ ਦੇ ਨਾਲ ਜੁੜਿਆ। ਫਿਰ ਜੇ ਆਪਾਂ ਉਸ ਪ੍ਰਤੀਕ ਨੂੰ ਵਰਤਦੇ ਹਾਂ ਮਿਸ਼ਨ ਸੰਧੂਰ ਦੇ ਰੂਪ 'ਚ, ਫਿਰ ਹਿੰਦੂ ਧਰਮ ਦੇ ਵਿੱਚ ਤਾਂ ਇਹ ਵੀ ਰੀਤ ਰਹੀ ਹੈ ਕਿ ਬਈ ਜੇ ਸੂਰਜ ਛਿਪ ਜਾਵੇ ਉਹ ਤੋਂ ਬਾਅਦ ਜੰਗ ਨਹੀਂ, ਤੇ ਰਾਮਾਇਣ ਤੇ ਮਹਾਭਾਰਤ ਤੋਂ ਵੱਡੀ ਤਾਂ ਕੋਈ ਉਦਾਹਰਨ ਨਹੀਂ ਸਾਡੇ ਮੂਹਰੇ। ਤੇ ਫਿਰ ਉਹ ਕਹਿੰਦੇ ਇਸ ਸਮੇਂ ਕਿਉਂ ਜੀ? ਪਰ ਕੁਝ ਤਰ੍ਹਾਂ ਕਹਿੰਦੀਆਂ ਕਿ ਜਦੋਂ ਅੱਜ ਦੀ ਟੈਕਨੋਲੋਜੀ ਦਾ ਯੁੱਗ ਹੈ, ਅੱਜ ਦੇ ਦੌਰ 'ਚ ਤੁਹਾਨੂੰ ਮੌਕੇ ਦੀ ਨਜ਼ਾਕਤ ਨੂੰ ਸਮਝ ਕੇ ਉਹ ਫੈਸਲਾ ਕਰਨਾ ਪੈਂਦਾ ਕਿ ਸ਼ਾਇਦ ਦਿਨ ਦਿਹਾੜੇ ਹੋਵੇ ਤਾਂ ਵੱਧ ਨੁਕਸਾਨ ਹੋਵੇ, ਵੱਧ ਤਣਾਅ ਹੋਵੇ, ਵੱਧ ਭਗਦੜ ਮਚੇ। ਇਸ ਲਈ ਕਹਿੰਦੇ ਕਿ ਅੱਜ ਕੱਲ੍ਹ ਤਾਂ ਟਾਰਗੇਟ ਮਿਥਲੇ ਜਾਂਦੇ ਨੇ, ਤੇ ਉਹ ਟਾਰਗੇਟ ਦੇ ਉੱਤੇ ਹੀ ਮਤਲਬ ਭਾਰਤ ਦੀ ਫੌਜ ਨੇ ਬੜੀ ਗੰਭੀਰਤਾ ਨਾਲ ਬਿਆਨੀਆਂ ਕਰਕੇ ਕਿਹਾ ਕਿ ਅਸੀਂ ਤਾਂ ਸਿਰਫ ਅੱਤਵਾਦੀ ਟਿਕਾਣੇ ਨਸ਼ਟ ਕੀਤੇ ਨੇ।
ਜੀ ਬਿਲਕੁਲ। ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਉਹਦੇ ਵੱਲ ਵਧੀਏ ਆਪਾਂ, ਕਿਉਂਕਿ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ ਵੀ ਆਹ ਜਹਾਜ਼ ਇੱਥੇ ਡਿੱਗ ਗਿਆ, ਆਹ ਫੌਜ ਨੇ ਡਿੱਗਿਆ। ਸਵਾਲ ਪੈਦਾ ਇਹ ਹੋ ਗਿਆ ਸ਼ਰਮਾ ਜੀ ਵੀ ਕਿਸ ਨੇ ਕਿਸ ਦੇ ਜਹਾਜ਼ ਡਿੱਗੇ? ਪ੍ਰਵੀਨ ਜੀ ਬਿਲਕੁਲ, ਜੋ ਖਬਰਾਂ ਆ ਰਹੀਆਂ ਨੇ ਹਾਂਜੀ। ਉਹਦੇ ਵਿੱਚ ਇੱਕ ਤਾਂ ਹੈਗਾ ਕਿ ਅਖਬਾਰੀ ਖਬਰਾਂ, ਜੋ ਨਾਮੀ ਅਖਬਾਰ ਨੇ ਉਹਨਾਂ ਦੀਆਂ ਪ੍ਰਕਾਸ਼ਿਤ ਖਬਰਾਂ ਨੇ। ਦੂਸਰਾ ਹੈਗਾ ਟੈਲੀਵਿਜ਼ਨ, ਜਿਹੜੇ ਸੈਟਲਾਈਟ ਚੈਨਲ ਨੇ। ਤੀਸਰਾ ਹੈਗਾ ਸੋਸ਼ਲ ਮੀਡੀਆ ਦੇ ਅਧਿਕਾਰਤ ਚੈਨਲ ਕੁਝ, ਤੇ ਉਹ ਤੋਂ ਬਾਅਦ ਹੈਗਾ ਸੋਸ਼ਲ ਮੀਡੀਆ ਦਾ ਖੁੱਲਾ ਬਾਜ਼ਾਰ ਜੀ, ਕਿ ਜਿੱਥੇ ਜੋ ਜੀ ਆਵੇ ਸਾਂਝਾ ਕਰੋ। ਮੈਂ ਦੇਖ ਰਿਹਾ ਕਿ ਉੱਥੇ ਗਾਜਾ ਪੱਟੀ ਵਾਲੀਆਂ ਉਸ ਸਮੇਂ ਦੀਆਂ ਵੀਡੀਓ, ਉਸ ਸਮੇਂ ਦੀਆਂ ਫੋਟੋਆਂ ਹੈ ਨਾ, ਉਸ ਸਮੇਂ ਦੇ ਦ੍ਰਿਸ਼, ਫਿਰ AI ਤੋਂ ਬਣੀਆਂ ਹੋਈਆਂ, ਫਿਰ ਕੁਝ ਫਿਲਮੀ ਸੀਨ, ਫਿਰ ਵੀਡੀਓ ਗੇਮ ਵਾਲੇ, ਇੰਨਾ ਕੁਝ ਫੈਲਾਇਆ ਜਾ ਰਿਹਾ ਕਿ ਕਿਸੇ ਨੂੰ ਇਹ ਨਤਾਰਾ ਕਰਨਾ ਔਖਾ ਹੋ ਗਿਆ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਬਿਲਕੁਲ ਸਹੀ। ਦੂਸਰੇ ਪਾਸੇ ਜਦੋਂ ਬਾਰਡਰ ਤੇ ਜੰਗ ਹੁੰਦੀ ਆ, ਬਾਰਡਰ ਤੇ ਆਮੋ ਸਾਹਮਣਾ ਹੁੰਦਾ, ਚਾਹੇ ਉਹ ਸਰਜੀਕਲ ਸਟ੍ਰਾਈਕ ਹੋਵੇ, ਚਾਹੇ ਉਹ 에ਅਰ ਸਟ੍ਰਾਈਕ ਹੋਵੇ, ਹੈ ਨਾ। ਜਿਵੇਂ ਆਪਾਂ ਮਤਲਬ ਜੇਕਰ ਆਪਾਂ ਇਸ ਹਵਾਲੇ ਨਾਲ ਗੱਲ ਕਰੀਏ ਤਾਂ ਇਹ ਲਗਾਤਾਰ ਸੀਗਾ ਕਿ ਜਦੋਂ ਮਤਲਬ ਉਰੀ ਹਮਲਾ ਹੁੰਦਾ ਤਾਂ ਉਹ ਤੋਂ 11 ਕੁ ਦਿਨਾਂ ਬਾਅਦ ਸਰਜੀਕਲ ਸਟ੍ਰਾਈਕ ਹੁੰਦੀ ਹੈ। ਜਦੋਂ ਪੁਲਵਾਮਾ ਹਮਲਾ ਹੁੰਦਾ ਤਾਂ ਉਹਦੇ 12 ਦਿਨਾਂ ਬਾਅਦ 에ਅਰ ਸਟ੍ਰਾਈਕ ਹੁੰਦੀ ਹੈ। ਜਦੋਂ ਹੁਣ ਪਹਿਲਗਾਮ ਹਮਲਾ ਤਾਂ ਉਹਦੇ 15 ਦਿਨਾਂ ਬਾਅਦ 에ਅਰ ਸਟ੍ਰਾਈਕ ਹੈ। ਸੋ ਜਦੋਂ ਇਸ ਤਰ੍ਹਾਂ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਉਹਦੇ ਵਿੱਚ ਬਹੁਤ ਭਰਮ ਭੁਲੇਖੇ ਵੀ ਪੈਦਾ ਹੁੰਦੇ ਨੇ ਤੇ ਬਹੁਤ ਭਰਮ ਭੁਲੇਖੇ ਫੈਲਾਏ ਵੀ ਜਾਂਦੇ ਨੇ। ਪਰ ਜੰਗ ਦੇ ਵਿੱਚ ਅਧਿਕਾਰਤ ਮੀਡੀਆ ਕੋਲ, ਨਿਊਜ਼ਪੇਪਰਾਂ ਕੋਲ, ਅਖਬਾਰਾਂ ਕੋਲ, ਏਜੰਸੀਆਂ ਕੋਲ ਖਬਰ ਉਹੀ ਆਉਣੀ ਹੈ ਜੋ ਫੌਜ ਵੱਲੋਂ ਬੁਲੇਟਿਨ ਜਾਰੀ ਕੀਤਾ ਜਾਣਾ, ਜਾਂ ਫੌਜ ਦੇ PR ਨੇ, ਜਾਂ ਭਾਰਤ ਸਰਕਾਰ ਨੇ ਕੋਈ ਅਧਿਕਾਰਕ ਤੌਰ ਤੇ ਜਾਰੀ ਕਰਨਾ ਬੁਲੇਟਿਨ। ਸੋ ਹੁਣ ਇਹਦੇ ਵਿੱਚੋਂ ਜੇ ਤੁਸੀਂ ਦੇਖੋ ਤਾਂ ਭਾਰਤ ਵੱਲੋਂ ਜਿਸ ਤਰ੍ਹਾਂ ਸਾਡੇ ਵਿਦੇਸ਼ ਸਕੱਤਰ ਨੇ ਤੇ 2 ਫੌਜ ਦੇ ਵਿੱਚੋਂ ਧੀਆਂ ਨੂੰ ਲੈ ਕੇ ਉਹਨਾਂ ਨੇ ਪ੍ਰਤੀਕ ਦਿੱਤਾ ਕਿ ਆਹ ਫੌਜ ਦਾ ਸਾਂਝਾ ਮਿਸ਼ਨ ਆ, ਉਹਨਾਂ ਨੂੰ ਬਿਠਾ ਕੇ ਜੋ ਬਿਆਨੀਆਂ ਉਹਦੇ ਵਿੱਚ ਸੀਗਾ, ਉਹਦੇ ਵਿੱਚ ਬੜਾ ਠਹਿਰਾਵ, ਬੜੀ ਗੰਭੀਰਤਾ, ਪਰ ਬੜਾ ਹੌਸਲਾ ਸੀ। ਸੋ ਉਹਨਾਂ ਨੇ ਬਿਆਨੀਆ ਕੀਤਾ ਕਿ ਜੀ ਅਸੀਂ ਉਹਨਾਂ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। 5 ਟਿਕਾਣੇ, ਆਪਾਂ ਕੱਲ ਹੀ ਗੱਲ ਕਰ ਰਹੇ ਸੀਗੇ ਕਿ 5 ਟਿਕਾਣੇ ਜਿਹੜੇ ਕਸ਼ਮੀਰ ਕਬਜ਼ੇ ਵਾਲਾ ਕਿਹਾ ਜਾਂਦਾ ਕਿ ਉਹਨਾਂ ਦੇ ਕਬਜ਼ੇ 'ਚ ਉਸ ਖੇਤਰ ਸੀ। 4 ਟਿਕਾਣੇ ਪਾਕਿਸਤਾਨ ਵਾਲੇ ਪਾਸੇ ਸੀ, ਜਿਹੜੇ 9 ਟਿਕਾਣੇ ਨਿਸ਼ਾਨੇ ਬਣਾਏ। ਤੇ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜੀ ਜੈਸ਼ ਦਾ ਜਿਹੜਾ ਮੁਖੀ ਹੈ ਮਸੂਦ ਅਜ਼ਹਰ, ਉਹਦੇ ਪਰਿਵਾਰ ਦੇ ਜੀਅ ਵੀ, ਉਹਦੇ ਰਿਸ਼ਤੇਦਾਰ ਵੀ ਮਾਰੇ ਗਏ, ਤੇ ਉਹਦਾ ਵੀ ਬਿਆਨੀਆ ਆ ਰਿਹਾ ਜੀ ਕਿ ਮੈਂ ਵੀ ਜੇ ਮਰ ਜਾਂਦਾ ਚੰਗਾ। ਸੋ ਉਸ ਸਮੇਂ ਫੌਜ ਵੱਲੋਂ ਜਿਹੜਾ ਬੁਲੇਟਿਨ, ਜਾਂ ਵਿਦੇਸ਼ ਸਕੱਤਰ ਵੱਲੋਂ ਜੋ ਬੁਲੇਟਿਨ ਜਾਰੀ ਕੀਤਾ ਗਿਆ, ਜੋ ਮੀਡੀਆ ਨੂੰ ਬਰੀਫ ਕੀਤਾ ਗਿਆ, ਉਹਦੇ ਵਿੱਚ ਕਿਹਾ ਗਿਆ ਕਿ ਅਸੀਂ ਇਹਨਾਂ ਦੇ 9 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, 24 ਮਿਜ਼ਾਈਲਾਂ ਛੱਡੀਆਂ, ਤੇ ਉਹ ਟਿਕਾਣਿਆਂ ਨੂੰ ਅਸੀਂ ਨਸ਼ਟ ਕੀਤਾ, ਤੇ ਕਈ ਅੱਤਵਾਦੀ ਮਾਰੇ ਗਏ। ਕਈ ਅੱਤਵਾਦੀ ਦੇ ਵਿੱਚ ਕੋਈ ਅੰਕੜਾ ਨਹੀਂ ਆ। ਪਰ ਸਾਡੇ ਸੋਸ਼ਲ ਮੀਡੀਆ ਦੇ ਉੱਤੇ, ਸਾਡੇ ਅਧਿਕਾਰਤ ਸੈਟਲਾਈਟ ਚੈਨਲਾਂ ਦੇ ਉੱਤੇ 70, 90, 100, 200, 900 ਤੱਕ ਵੀ। ਹੁਣ ਇਹ ਅੰਕੜਾ ਕਿੱਥੋਂ ਆ ਰਿਹਾ? ਸਹੀ ਹੈ। ਉਹ ਕਹਿੰਦੇ ਜੀ ਸੂਤਰ ਨੇ, ਮਤਲਬ ਜਿਹੜੇ ਸਾਡੇ ਜਾਂਬਾਜ਼ ਫੌਜੀ ਜਵਾਨ ਉੱਥੇ ਐਕਸਰਸਾਈਜ਼ ਕਰਕੇ ਆਏ ਨੇ, ਇਸ ਮਿਸ਼ਨ ਨੂੰ ਅੰਜਾਮ ਦੇ ਕੇ ਆਏ ਨੇ, ਉਹ ਤੁਹਾਨੂੰ ਫੋਨ ਤੇ ਦੱਸ ਰਹੇ ਨੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਤੁਹਾਨੂੰ ਵਿਦੇਸ਼ ਸਕੱਤਰ ਦੱਸ ਰਿਹਾ, ਤੁਹਾਨੂੰ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਦੱਸ ਰਿਹਾ, ਕੌਣ ਜਾਣਕਾਰੀ ਦੇ ਰਿਹਾ? ਸੋ ਦੂਸਰੇ ਪਾਸੇ ਪਾਕਿਸਤਾਨ ਇਹ ਤਾਂ ਮੰਨ ਰਿਹਾ ਕਿ 9 ਸਾਡੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਇਹ ਵੀ ਮੰਨ ਰਿਹਾ ਕਿ 24 ਦੇ ਕਰੀਬ ਮਿਜ਼ਾਈਲਾਂ ਆਈਆਂ ਨੇ, ਪਰ ਕਹਿੰਦਾ ਸਾਡੇ ਬੰਦੇ 8 ਮਰੇ ਨੇ, ਤੇ ਉਹ ਵੀ ਅੱਤਵਾਦੀ ਨਹੀਂ ਜੀ, ਉਹ ਤਾਂ ਆਮ ਲੋਕਾਂ ਤੇ ਹਮਲਾ ਹੋ ਗਿਆ। ਤੇ ਉਹ ਇਹ ਬਿਆਨੀਆਂ ਕਰ ਰਿਹਾ। ਹੁਣ ਉਹ ਤੋਂ ਬਾਅਦ ਉਧਰ ਦੀਆਂ ਸੋਸ਼ਲ ਮੀਡੀਆ, ਕਿਉਂਕਿ ਉਧਰ ਦੇ ਕਈ ਚੈਨਲ ਤਾਂ ਇੱਧਰ ਅਧਿਕਾਰਕ ਚੈਨਲ ਨੇ ਜਿਹੜੇ ਉਹਨਾਂ ਦੇ, ਉਹ ਤਾਂ ਸੋਸ਼ਲ ਮੀਡੀਆ ਵਾਲੇ, ਉਹ ਤਾਂ ਇੱਧਰ ਬੰਦ ਨੇ। ਪਰ ਜਿਹੜੇ ਇੱਕ ਦੂਜੇ ਦੇ ਡਾਊਨਲੋਡ ਕਰਕੇ, ਇੱਕ ਦੂਜੇ ਸਕਰੀਨਸ਼ਾਟ ਲੈ ਕੇ, ਆਹ ਕੁਛ ਲੈ ਕੇ ਆ ਰਿਹਾ ਇੱਧਰ ਉੱਧਰ, ਉਹਦੇ ਵਿੱਚੋਂ ਉਹਨਾਂ ਦਾ ਆਹ ਬਿਆਨੀ ਆ ਰਿਹਾ। ਤੇ ਉੱਥੋਂ ਦੇ ਜਿਹੜੇ ਰੱਖਿਆ ਮੰਤਰੀ ਨੇ, ਉਹ ਕਹਿ ਰਹੇ ਨੇ ਕਿ ਜੀ ਜੇ ਭਾਰਤ ਇਹ ਤੋਂ ਅੱਗੇ ਨਹੀਂ ਕਰੂਗਾ ਤਾਂ ਫਿਰ ਅਸੀਂ ਵੀ ਨਹੀਂ ਕਰਦੇ। ਪਰ LOC ਦੇ ਉੱਤੇ ਲਗਾਤਾਰ ਤਣਾਅ ਬਣਿਆ, ਉਸ ਗੋਲੀਬਾਰੀ ਲਗਾਤਾਰ ਹੋ ਰਹੀ ਹੈ, ਉਹਦੇ ਵਿੱਚ ਲਗਾਤਾਰ ਦੋਵੇਂ ਪਾਸਿਓਂ ਜਵਾਬੀ ਕਾਰਵਾਈ ਭਾਰਤ ਵੱਲੋਂ ਵੀ ਹੋ ਰਹੀ ਹੈ। ਸੋ ਇਸ ਸਥਿਤੀ ਦੇ ਵਿੱਚ ਸਾਡਾ ਸੋ ਕਾਲਡ ਜਿਹੜਾ ਰਾਸ਼ਟਰੀ ਮੀਡੀਆ, ਉਹ ਜਿਸ ਤਰ੍ਹਾਂ ਬਿਆਨ ਕਰ ਰਿਹਾ, ਉਹਦੇ ਵਿੱਚ ਔਰ ਫੌਜ ਦੇ ਜਾਂ ਸਾਡੇ ਅਧਿਕਾਰੀਆਂ ਦੇ ਬਿਆਨ 'ਚ ਇੰਨਾ ਫਰਕ ਕਿੱਥੋਂ ਆਇਆ? ਉਹ ਦੱਸਣ ਕਿ ਅੱਜ ਕਿਹੜੇ ਸੂਤਰ ਨੇ ਉਹਨਾਂ ਕੋਲ ਹੈ ਜੀ। ਜਦੋਂ ਬਾਰਡਰ ਤੇ ਤੁਸੀਂ ਜਾ ਨਹੀਂ ਸਕਦੇ, ਕੁਝ ਨਹੀਂ। ਤੁਸੀਂ ਜਿਹੜੇ ਜਹਾਜ਼ਾਂ ਦੀ ਗੱਲ ਕੀਤੀ ਆ, 5 ਜਹਾਜ਼ਾਂ ਦੀ ਚਰਚਾ ਚੱਲ ਰਹੀ ਹੈ ਕਿ 5 ਜਹਾਜ਼ ਡਿੱਗ ਗਏ ਜੀ। ਕੋਈ ਕਹਿੰਦਾ ਜੀ
3 ਭਾਰਤ 'ਚ ਡਿੱਗੇ ਨੇ, 2 ਪਾਕਿਸਤਾਨ 'ਚ ਡਿੱਗ ਲਏ ਜੀ, ਉਹਨਾਂ ਨੇ ਡਿੱਗ ਲਏ ਜੀ। ਉਧਰ ਵਾਲੇ ਕਹਿੰਦੇ ਨੇ ਅਸੀਂ 5 ਜਹਾਜ਼ ਭਰਦੇ ਡਿੱਗ ਲਏ। ਭਾਰਤ ਕਹਿ ਰਿਹਾ ਕਿ ਨਹੀਂ, ਸਾਡਾ ਇੱਕ ਜਹਾਜ਼ ਕ੍ਰੈਸ਼ ਹੋਇਆ ਹੈ ਨਾ, ਜਿਹੜਾ ਬਠਿੰਡੇ ਵਾਲਾ, ਤੇ ਉਹ 2 ਜਿਹੜੇ ਦੂਜੇ ਨੇ ਉਹ ਸਾਡੇ ਨਹੀਂ ਹੈਗੇ, ਉਹਨਾਂ ਦੇ ਨੇ ਜਾਂ ਕੀ ਹੈ, ਕਿਉਂਕਿ ਇਹ ਕਹਿੰਦੇ ਜੇ F-17। ਪਰ ਅਧਿਕਾਰਕ ਤੌਰ ਤੇ ਕੋਈ ਬੁਲੇਟਿਨ ਜਾਰੀ ਨਹੀਂ ਹੋਇਆ ਨਾ, ਜਾਰੀ ਨਹੀਂ ਹੋਇਆ, ਬਿਲਕੁਲ ਸਹੀ। ਕੋਈ ਸਰਕਾਰ ਵੱਲੋਂ, ਫੌਜ ਵੱਲੋਂ ਕੋਈ ਇਹਦੇ ਤੇ ਬਿਆਨੀਆ ਨਹੀਂ ਹੈਗਾ। ਸੋ ਇਸ ਲਈ ਹਾਂ, ਜਿੱਥੋਂ ਤੱਕ ਗੱਲ ਹੈਗੀ ਆ, ਪੁਲਵਾਮਾ ਖੇਤਰ ਦੇ ਵਿੱਚ ਇੱਕ ਫਾਈਟਰ ਜੈਟ ਡਿੱਗਦਾ ਹੈ, ਠੀਕ ਹੈ, ਮੀਡੀਆ ਉੱਥੇ ਪਹੁੰਚਦਾ ਹੈ ਤੇ ਮੀਡੀਆ ਨੂੰ ਨੇੜੇ ਨਹੀਂ ਜਾਣ ਦਿੱਤਾ ਜਾਂਦਾ। ਪਰ ਪਿੰਡ ਵਾਲੇ ਲੋਕ, ਕਿਉਂਕਿ ਪ੍ਰਵੀਨ ਜੀ, ਜਿਹੜਾ ਕਸ਼ਮੀਰ ਘਾਟੀ ਦੇ ਲੋਕ ਨੇ, ਉਹਨਾਂ ਨੂੰ ਹੁਣ ਸਾਈਕਲ ਦੀ ਆਵਾਜ਼ ਦੀ ਵੀ ਪਹਿਚਾਣ ਹੈ ਤੇ ਟੈਂਕ ਦੇ ਆਵਾਜ਼ ਦੀ ਵੀ ਪਹਿਚਾਣ ਹੈ ਨਾ। ਉਹਨਾਂ ਨੂੰ ਗੋਲੀ ਤੇ ਗੋਲੇ ਦਾ ਫਰਕ ਵੀ ਪਤਾ, ਤੇ ਉਹਨਾਂ ਨੂੰ ਜਹਾਜ਼ ਦੀ ਆਵਾਜ਼ ਦਾ ਤੇ ਡਿੱਗਣ ਦਾ ਫਰਕ ਵੀ ਪਤਾ, ਕਿਉਂਕਿ ਰੋਜ਼ ਇਸ ਦਾ ਹਿੱਸਾ ਨੇ। ਹੁਣ ਉਹ ਪਛਾਣ ਕੰਨ ਤੁਹਾਡੇ ਅੱਖਾਂ ਬਣ ਜਾਂਦੀਆਂ ਨੇ। ਫਿਰ ਜੇ ਤੁਸੀਂ ਬੂਹੇ ਭੇਟ ਕੇ ਵੀ ਕਹੋਗੇ ਕਿ ਹਾਂ ਅੰਦਰ ਰਹੋ, ਤੇ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਨੇ ਵੀਡੀਓ ਨਹੀਂ ਬਣਾਉਣੀ, ਕਿਸੇ ਨੇ ਪਾਉਣੀ ਨਹੀਂ, ਪਰ ਉਹਦੇ ਬਾਵਜੂਦ ਵੀ ਅੱਜ ਦੇ ਟੈਕਨੋਲੋਜੀ ਯੁੱਗ 'ਚ ਚੀਜ਼ ਲੁਕ ਨਹੀਂ ਸਕਦੀ। ਸੋ ਇੱਕ ਏਅਰ ਜੈਟ ਉੱਥੇ ਡਿੱਗਿਆ ਤੇ ਪਿੰਡ ਵਾਲਿਆਂ ਨੇ ਮੀਡੀਆ ਨੂੰ, ਭਾਰਤੀ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਕਿ ਕੱਲੇ ਡਿੱਗਣ ਤੋਂ ਬਾਅਦ ਧਮਾਕੇ ਦੀ ਆਵਾਜ਼ ਨਹੀਂ ਸੀ, ਉਹ ਤੋਂ ਬਾਅਦ ਲਗਾਤਾਰ ਉਹਦੇ ਵਿੱਚੋਂ ਬਹੁਤ ਧਮਾਕਿਆਂ ਦੀ ਆਵਾਜ਼ਾਂ ਆਉਂਦੀਆਂ ਰਹੀਆਂ। ਇਹਦਾ ਮਤਲਬ ਉਹਦੇ ਅੰਦਰ ਚਾਹੇ ਗੋਲਾ ਬਾਰੂਦ ਸੀ ਭਰਿਆ ਹੋਇਆ, ਚਾਹੇ ਉਹਦੇ ਅੰਦਰ ਮਿਜ਼ਾਈਲਾਂ ਸੀ, ਕੀ ਸੀ, ਪਰ ਕਿਹਦਾ ਇਹ ਸਪਸ਼ਟਤਾ ਨਹੀਂ ਹੈ। ਇਸੇ ਤਰ੍ਹਾਂ ਦੂਸਰਾ, ਉਹ ਵੀ ਜੰਮੂ ਦੇ ਅਖਨੂਰ ਖੇਤਰ ਦੇ ਵਿੱਚ ਹੈ ਨਾ, ਇੱਕ ਫਾਈਟਰ ਜੈਟ ਡਿੱਗਣ ਦੀ ਪੁਖਤਾ ਖਬਰ ਹੈ, ਪਰ ਕਿਸ ਦਾ ਇਹ ਨਾ ਪਾਕਿਸਤਾਨ ਵਾਲੇ ਅਧਿਕਾਰਤ ਆਪਣਾ ਮੰਨ ਰਹੇ ਨੇ, ਨਾ ਸਾਡੇ ਵਾਲੇ ਕਹਿ ਰਹੇ ਨੇ ਕਿ ਅਸੀਂ ਉਹਨਾਂ ਦਾ ਵੀ ਡਿੱਗਿਆ ਜਾਂ ਆਪਣਾ ਡਿੱਗਿਆ। ਇਹਦੇ ਬਾਰੇ ਕੋਈ ਬਿਆਨੀਆ ਨਹੀਂ ਹੈਗਾ। ਤੀਸਰਾ ਬਠਿੰਡੇ ਦੇ ਵਿੱਚ ਹੈ, ਜਿਹੜਾ ਤੜਕਸਾਰ ਆ ਕੇ ਬਠਿੰਡੇ ਦੇ ਜਿਹੜਾ ਪਿੰਡ ਹੈ ਉੱਥੇ ਅਕਾਲੀਆਂ ਕਲਾਂ ਹੈ ਨਾ, ਉੱਥੇ ਆ ਕੇ ਡਿੱਗਦਾ, ਗੁਣਿਆਣਾ ਮੰਡੀ ਦੇ ਨੇੜੇ। ਸੋ ਇਸ ਜਿਹੜਾ ਇਹ ਹੈ, ਇੱਥੇ ਵੀ ਮੀਡੀਆ, ਭਾਰਤੀ ਮੀਡੀਆ, ਪੰਜਾਬੀ ਮੀਡੀਆ ਪਹੁੰਚਣ ਦੀ ਕੋਸ਼ਿਸ਼ ਕਰਦਾ, 2-3 ਕਿਲੋਮੀਟਰ ਨੂੰ ਪਿੱਛੇ ਰੋਕ ਲਿਆ ਜਾਂਦਾ, ਔਰ ਇਹਦੇ ਬਾਰੇ ਆ ਰਿਹਾ ਕਿ ਇਹ ਸਾਡਾ ਕ੍ਰੈਸ਼ ਹੋ ਗਿਆ। ਸੋ ਇਸ ਸਥਿਤੀ ਵਿੱਚ ਇਹਨਾਂ ਤਿੰਨਾਂ ਬਾਰੇ ਜਾਣਕਾਰੀ, ਔਰ ਰਾਈਟਰਸ ਵੀ 3 ਦੇ ਜਹਾਜ਼ਾਂ ਦੀ ਗੱਲ ਕਰ ਰਿਹਾ, ਪਰ ਅਜੇ ਵੀ ਹਵਾ ਦੇ ਵਿੱਚ ਇਹ ਬਿਆਨੀਆਂ ਖੂਬ ਚੱਲ ਰਿਹਾ ਕਿ 5 ਜਹਾਜ਼ ਸੀ ਜੀ, ਉਹਨਾਂ ਨੇ ਸਾਡੇ ਡਿੱਗ ਲਏ, ਨਹੀਂ ਜੀ ਅਸੀਂ ਉਹਨਾਂ ਦੇ ਡਿੱਗ ਲਏ, ਹੈ ਨਾ, ਇਹ ਸਾਰੀ। ਸੋ ਇਸ ਲਈ ਜਦੋਂ ਇਹ ਜੰਗ ਦਾ ਮਾਹੌਲ ਹੁੰਦਾ, ਉਹਦੇ ਵਿੱਚ ਝੂਠ ਸੱਚ ਬਹੁਤ ਨਾਲ ਫੈਲਦਾ ਹੈ, ਤੇ ਉਸ ਨੂੰ ਕਈ ਮਤਲਬ ਕਿ ਸਰਕਾਰੀ ਮੀਡੀਆ ਵਜੋਂ, ਰਾਸ਼ਟਰੀ ਮੀਡੀਆ ਵਜੋਂ, ਲੀਡਰ ਦੀ ਚਮਚਾਗਿਰੀ ਕਰਨ ਵਜੋਂ, ਦੋਵੇਂ ਪਾਸਿਓਂ ਕਈ ਉਸ ਨੂੰ ਬਿਆਨੀਆਂ ਨੂੰ ਵਧਾ ਚੜਾ ਕੇ ਵੀ ਫੈਲਾਉਂਦੇ ਨੇ। ਸੋ ਇਸ ਮੌਕੇ ਬੜੇ ਠਰਮੇ ਨਾਲ, ਬੜੇ ਗੰਭੀਰਤਾ ਨਾਲ ਚੱਲਣ ਦੀ ਲੋੜ ਹੁੰਦੀ ਹੈ, ਤਾਂ ਕਿ ਕੋਈ ਵੀ ਗਲਤ ਗੱਲ ਬਾਹਰ ਨਾ ਜਾਵੇ। ਜੀ ਬਿਲਕੁਲ, ਖਾਸ ਕਰਕੇ ਜਦੋਂ ਸੰਵੇਦਨਸ਼ੀਲ ਜਦੋਂ ਮਾਮਲੇ ਹੁੰਦੇ ਨੇ ਨਾ ਸ਼ਰਮਾ ਜੀ, ਭਾਵੇਂ ਉਹ ਦੇਸ਼ਾਂ ਦੇ ਨਾਲ ਜੁੜੇ ਨੇ, ਭਾਵੇਂ 2 ਭਾਈਚਾਰਿਆਂ ਦੇ ਨਾਲ ਜੁੜੇ ਨੇ, ਉਹਨਾਂ ਮਾਮਲਿਆਂ ਦੇ ਵਿੱਚ ਤੁਹਾਡੀ ਜਿਹੜੀ ਗੰਭੀਰਤਾ, ਤੁਹਾਡੀ ਜਿਹੜੀ ਸੰਜੀਦਗੀ ਹੈ, ਉਹ ਸਗੋਂ ਆਮ ਨਾਲੋਂ ਹੋਰ ਵੱਧ ਹੋਣੀ ਚਾਹੀਦੀ, ਹੋਰ ਵੱਧ ਹੁੰਦੀ ਹੈ। ਹਾਂਜੀ, ਉੱਥੇ ਤੁਹਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਉੱਥੇ ਤੁਹਾਡਾ ਸ਼ਬਦਾਂ ਦਾ ਤਵਾਜ਼ਨ, ਉੱਥੇ ਤੁਹਾਡੀ ਸਲੀਕਾ ਬੋਲਬਾਣੀ ਦਾ ਉਹ ਹੋਰ ਸਗੋਂ ਜ਼ਿੰਮੇਦਾਰਾਨਾ ਢੰਗ ਦੇ ਨਾਲ ਸਾਹਮਣੇ ਆਉਣਾ ਚਾਹੀਦਾ। ਇਹ ਸਟ੍ਰਾਈਕ ਦੇ ਮਾਮਲੇ ਦੇ ਵਿੱਚ ਵੀ ਮੀਡੀਆ ਦਾ ਕੱਚ ਸੱਚ ਸਾਹਮਣੇ ਆਇਆ। ਹਾਂ ਬਿਲਕੁਲ ਜੀ ਪ੍ਰਵੀਨ ਜੀ, ਇੱਕ ਸੱਚ ਹੈ ਜਿਹਦੀ ਆਪਾਂ ਗੱਲ ਕਰਕੇ ਹਟੇ ਕਿ ਤੁਸੀਂ 70 ਦੇ ਅੰਕੜੇ ਦੇਈ ਜਾਂਦੇ ਹੋ, ਤੁਸੀਂ 90 ਦੇ ਅੰਕੜੇ ਦੇਈ ਜਾਂਦੇ ਹੋ, ਤੁਸੀਂ 100 ਦੇ ਅੰਕੜੇ ਦੇਈ ਜਾਂਦੇ ਹੋ, ਤੁਸੀਂ 900 ਦੇ। ਬਿਲਕੁਲ, ਜੇ 24 ਮਿਜ਼ਾਈਲਾਂ ਡਿੱਗੀਆਂ ਤਾਂ ਜੇ ਉਹ ਟਿਕਾਣਿਆਂ ਤੇ ਡਿੱਗੀਆਂ, ਜੇ ਉਹਨਾਂ ਦੇ ਕੈਂਪ ਸੀ ਤਾਂ ਕੁਛ ਸੀ, ਤਾਂ ਇਹਦਾ ਮਤਲਬ ਕੁਛ ਤਾਂ ਮਾਰੇ ਹੀ ਗਏ ਹੋਣਗੇ। ਤੇ ਪਰ ਉਹ ਤਾਂ ਨਹੀਂ ਜੇ ਉੱਥੇ ਹੋਣਗੇ। ਜੀ ਜੀ, ਕੁਝ ਕਹਿੰਦੇ ਨੇ ਕਿ ਉਹ ਪਹਿਲਾਂ ਹੀ ਖਾਲੀ ਕਰਕੇ ਭੱਜ ਗਏ ਜੀ, ਹੈ ਨਾ। ਸੋ ਮੀਡੀਆ ਆਪੋ ਆਪਣੇ ਢੰਗ ਨਾਲ, ਮਤਲਬ ਜਾਂ ਤਾਂ ਅਧਿਕਾਰਤ, ਆਪਾਂ ਕੱਲ ਜਦੋਂ ਸਵੇਰੇ ਗੱਲ ਕਰ ਰਹੇ ਸੀ ਕਿ ਵੀ ਆਹ 9 ਟਿਕਾਣਿਆਂ ਦੀ ਗੱਲ ਆ ਰਹੀ ਆ, 24 ਮਿਜ਼ਾਈਲਾਂ ਦੀ ਗੱਲ ਆ ਰਹੀ ਆ, ਆਹ ਥਾਵਾਂ ਦੀ ਗੱਲ ਆ ਰਹੀ ਆ, ਤਾਂ ਆਪਾਂ ANI ਭਾਰਤ ਦੀ ਅਧਿਕਾਰਤ ਨਿਊਜ਼ ਏਜੰਸੀ ਦੇ ਹਵਾਲੇ ਨਾਲ ਗੱਲ ਕੀਤੀ। ਅੱਜ ਜੇ ਆਪਾਂ 3 ਜਹਾਜ਼ਾਂ ਦਾ ਜ਼ਿਕਰ ਕਰ ਰਹੇ ਹਾਂ ਤਾਂ ਆਪਾਂ ਉਹ ਰਾਈਟਰ ਦਾ ਹਵਾਲਾ ਲੈ ਰਹੇ ਹਾਂ ਕਿ ਉੱਥੇ ਉਹਨੇ 3 ਦੀ ਗੱਲ ਕੀਤੀ ਹੈ, ਤੇ ਆਪਣੇ ਕੋਲ ਵੀ 3 ਦੀ ਜਾਣਕਾਰੀ ਹੈਗੀ ਹੈ, ਪਰ 5 ਦੀ ਗੱਲ ਕਿੱਥੋਂ ਆ ਰਹੀ ਹੈ। ਸੋ ਮੀਡੀਆ ਦੇ ਅੱਜ ਦੇ ਤਰੀਕ ਦੇ ਵਿੱਚ ਮੈਨੂੰ ਦੱਸ ਦਿਓ, ਬਾਰਡਰ ਤੇ ਕਿਹੜਾ ਸੂਤਰ ਹੈ ਤੁਹਾਡਾ। ਇਹ ਵੀ ਮੀਡੀਆ ਦਾ ਹੀ ਇੱਕ ਪ੍ਰਚਾਰ ਹੈ ਕਿ ਜੀ ਜਿਹੜਾ ਸੰਦੂਰ ਸ਼ਬਦ ਹੈ ਉਹ ਮੋਦੀ ਜੀ ਨੇ ਦਿੱਤਾ। ਅੱਛਾ, ਹਾਂਜੀ ਹਾਂਜੀ ਬਿਲਕੁਲ, ਮੈਂ ਕਹਿੰਦਾ ਦਿੱਤਾ ਹੋਊਗਾ, ਪਰ ਤੁਹਾਨੂੰ ਕਿਹਨੇ ਦੱਸਿਆ? ਮੋਦੀ ਨੇ ਦੱਸਿਆ ਜਾਂ ਫੌਜ ਨੇ ਦੱਸਿਆ? ਸਵਾਲ ਤਾਂ ਇਹ ਹੈ ਕਿ ਤੁਸੀਂ ਅੱਜ ਫਿਰ ਦੱਸੋ ਕਿਹੜਾ ਸੂਤਰ ਦਾ ਤੁਹਾਡਾ ਹਵਾਲਾ। ਮਤਲਬ ਇਸ ਤਰ੍ਹਾਂ ਉਹਨੂੰ ਜੋੜ ਕੇ, ਬਿਲਕੁਲ ਮੈਂ ਕਹਿੰਦਾ ਕਿ ਉਹ ਸੁਹਾਗ ਦੇ ਪ੍ਰਤੀਕ ਵਜੋਂ, ਕਿਉਂਕਿ ਪਹਿਲਗਾਮ ਦੇ ਵਿੱਚ ਜੋ ਅੱਤਵਾਦੀ ਘਟਨਾ ਵਾਪਰਦੀ ਉਹ ਸਾਰੇ ਮਰਦ ਮਾਰੇ ਜਾਂਦੇ ਨੇ। ਹਾਂਜੀ ਹਾਂਜੀ ਬਿਲਕੁਲ, ਇਸ ਲਈ ਕਿ ਘਰਾਂ ਦੇ ਚਿਰਾਗ ਬੁਝੇ ਨੇ, ਸੁਹਾਗ ਉਜੜੇ ਨੇ, ਉੱਥੋਂ ਉਹ ਚਿੰਨ੍ਹ ਵਜੋਂ ਲਿਆ, ਤੇ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ
ਮਤਲਬ ਹਿੰਦੂਵਾਦ ਵਾਲੀ ਸੋਚ ਪਈ ਹੈ, ਉਹਦੇ ਵਿੱਚੋਂ ਵੀ ਇਹ ਚਿੰਨ੍ਹ ਪ੍ਰਤੀਕ ਵਜੋਂ ਲਿਆ, ਕਿਉਂਕਿ ਹਿੰਦੂ ਧਰਮ ਦੇ ਵਿੱਚ ਇਹਦਾ ਬਹੁਤ ਮਹੱਤਵ ਹੈ ਸੰਦੂਰ ਸ਼ਬਦ ਦਾ। ਸੋ ਉਸ ਪ੍ਰਤੀਕ ਵਜੋਂ ਵੀ ਇਹਨੂੰ ਮੰਨਿਆ ਜਾ ਸਕਦਾ ਹੈ। ਨਵੇਂ ਵਿਆਹ ਵਾਲੇ ਹਵਾਲੇ ਨਾਲ ਸਭ ਤੋਂ ਵੱਧ ਚਰਚ ਤੋਂ ਜੋੜਾ ਹੋਇਆ ਜਿਹੜਾ ਹਨੀਮੂਨ ਤੇ ਗਿਆ ਸੀ, ਹੈ ਨਾ, ਉਸ ਵਜੋਂ ਵੀ ਮਤਲਬ ਕਿ ਇਸ ਨੂੰ ਕਹਿ ਸਕਦੇ ਹੋ ਲਿਆ। ਕਿ ਕਿਹਾ ਤਾਂ ਇਹ ਵੀ ਜਾਂਦਾ ਇਸੇ ਮੀਡੀਆ ਵੱਲੋਂ ਕਿ ਪਹਿਲਾਂ ਮੰਗਲ ਸੂਤਰ ਸ਼ਬਦ ਵੀ ਵਿਚਾਰਿਆ ਗਿਆ, ਹੈ ਨਾ, ਫਿਰ ਉਹ ਤੋਂ ਬਾਅਦ ਸੰਦੂਰ ਸ਼ਬਦ ਫਾਈਨਲ ਹੋਇਆ। ਪਰ ਮੋਦੀ ਨੇ ਫਾਈਨਲ ਕੀਤਾ, ਇਹ ਮੀਡੀਆ ਕੋਲ ਜਾਣਕਾਰੀ ਕਿੱਥੋਂ, ਸਾਡੇ ਕੋਲ ਤਾਂ ਨਹੀਂ ਹੈ। ਸੋ ਨਾ ਪੀਐਮਓ ਹਾਊਸ ਤੋਂ ਕੋਈ ਇਹ ਬਿਆਨੀਆ ਜਾਰੀ ਹੋਇਆ, ਨਾ ਫੌਜ ਨੇ ਕਿਹਾ ਹਾਂ ਆਪਰੇਸ਼ਨ ਸੰਦੂਰ ਸੀ, ਇਹ ਨਾਮ ਜਨਤਕ ਕੀਤਾ ਗਿਆ ਜੀ ਜੀ ਕਿ ਹਾਂ ਇਸ ਨੂੰ ਅੰਜਾਮ ਦਿੱਤਾ। ਇਹ ਬਕਾਇਦਾ ਮੀਡੀਆ ਏਜੰਸੀਆਂ ਨੇ ਜਿਹੜੀਆਂ NI ਵਰਗੀ ਏਜੰਸੀਆਂ, ਉਹਨਾਂ ਨੇ ਇਸ ਚੀਜ਼ ਦੀ ਬਿਆਨੀਆ ਜਾਰੀ ਕੀਤਾ। ਤੇ ਇੱਧਰ ਮਤਲਬ ਮੈਂ BBC ਦੀ ਇੱਕ ਰਿਪੋਰਟ ਦੇਖ ਰਿਹਾ ਸੀ, ਉਹ ਕਹਿ ਰਹੇ ਸੀ ਕਿ ਬਿਲਕੁਲ ਜੀ ਆ ਮਸਜਿਦ ਸੀ ਜਿਹੜੀ ਉੱਥੇ ਜਿਹਦੇ ਉੱਤੇ ਗੋਲੀਬਾਰੀ ਹੋਈ ਹੈ। ਹੁਣ ਉਹ ਮਸਜਿਦ ਕੀ ਟਿਕਾਣਾ ਬਣੀ ਹੋਈ ਸੀ, ਇਹਦੇ ਬਾਰੇ ਕੋਈ ਸਪਸ਼ਟ ਬਿਆਨੀਆ ਨਹੀਂ ਜੀ। ਤੇ ਸਾਡੇ ਵਾਲੇ ਸਪਸ਼ਟ ਕਹਿੰਦੇ ਨੇ ਕਿ ਅਸੀਂ ਨਾ ਫੌਜ ਤੇ ਹਮਲਾ ਕੀਤਾ, ਨਾ ਫੌਜ ਦੇ ਟਿਕਾਣਿਆਂ ਤੇ ਹਮਲਾ ਕੀਤਾ, ਨਾ ਅਸੀਂ ਆਮ ਜਨਤਾ ਤੇ ਹਮਲਾ ਕੀਤਾ। ਅਸੀਂ ਤਾਂ ਪਿੰਨ ਪੁਆਇੰਟ ਕੀਤੇ ਹੋਏ ਸੀਗੇ ਕਿ ਆਹ ਥਾਵਾਂ ਨੇ ਜੀ ਇੱਥੇ ਇੱਥੇ। ਸੋ ਇਸ ਲਈ ਉਹ ਇਹਨਾਂ ਨੂੰ ਅੱਤਵਾਦੀ ਟਿਕਾਣਿਆਂ ਦੇ ਹਵਾਲੇ ਨਾਲ। ਸੋ ਇਹ ਦੋਏ ਪਾਸਿਓਂ ਬਹੁਤ ਕੁਝ ਕੱਚ ਸੱਚ ਆ ਰਿਹਾ, ਜਿਹਦੇ ਨਾਲ ਲੋਕਾਂ 'ਚ ਬਹੁਤ ਭਰਮ ਭੁਲੇਖਾ ਵੀ ਪੈ ਰਿਹਾ, ਹੈ ਨਾ। ਪਰ ਜੋ ਸਥਿਤੀ ਹੈ ਉਹ ਬਿਲਕੁਲ ਇਹ ਹੈ ਕਿ ਇਸ ਮੌਕੇ ਤਣਾਅ ਬਣਿਆ ਹੋਇਆ, ਖਾਸ ਕਰ ਬਾਰਡਰ ਵਾਲੇ ਖੇਤਰਾਂ ਦੇ ਵਿੱਚ। ਔਰ ਰੁਕ ਕੇ ਗੋਲੀਬਾਰੀ ਦੀਆਂ ਘਟਨਾਵਾਂ, ਜਿਵੇਂ ਪਹਿਲਾਂ ਸੀਜ਼ਫਾਇਰ ਨੂੰ ਤੋੜਦੇ ਰਹੇ ਨੇ, ਉਸ ਤਰ੍ਹਾਂ ਟੁੱਟ ਰਿਹਾ, ਤੇ ਉਹਦੀ ਜਵਾਬੀ ਕਾਰਵਾਈ ਭਾਰਤ ਵੱਲੋਂ ਵੀ ਜਾਰੀ ਹੈ। ਤੇ ਪਰ ਤਣਾਅ ਅਜੇ ਘਟਿਆ ਨਹੀਂ ਹੈ। ਕੱਲ ਪੂਰੇ ਮੁਲਕ ਦੇ ਵਿੱਚ ਬਲੈਕ ਆਊਟ ਸੀ, ਲਗਭਗ 244 ਥਾਵਾਂ ਦੇ ਉੱਤੇ ਲਗਭਗ ਬਲੈਕ ਆਊਟ ਸੀ, ਜਿਹਦੇ ਵਿੱਚ ਪੰਜਾਬ 'ਚ ਵੀ 2 ਦਰਜਨ ਦੇ ਕਰੀਬ ਥਾਵਾਂ ਤੇ ਬਲੈਕ ਆਊਟ ਹੋਇਆ, ਹੈ ਨਾ। ਸੋ ਉਹ ਤੋਂ ਬਾਅਦ ਵੀ ਲੋਕਾਂ 'ਚ ਫਿਕਰ ਹੈਗਾ ਕਿ ਅਜੇ ਵੀ ਬਲੈਕ ਆਊਟ ਹੈ, ਕਿ ਹੁਣ ਵੀ ਕੁਝ ਹੋ ਸਕਦਾ। ਪਰ ਜਿਵੇਂ ਆਪਾਂ ਗੱਲ ਕੀਤੀ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਹੁਣ ਭਾਰਤ ਕੋਈ ਕਾਰਵਾਈ ਨਹੀਂ ਕਰੂਗਾ ਤਾਂ ਅਸੀਂ ਅੱਗੇ ਨਹੀਂ ਵਧਦੇ, ਕਿਉਂਕਿ ਭਾਰਤ ਨੇ ਵੀ ਇਹੀ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਫੌਜ ਤੇ ਹਮਲਾ ਨਹੀਂ ਕਰ ਰਹੇ, ਅਸੀਂ ਜੰਗ ਨਹੀਂ ਛੇੜ ਰਹੇ। ਹਾਂਜੀ ਹਾਂਜੀ ਬਿਲਕੁਲ, ਹੈ ਨਾ। ਅਸੀਂ ਉੱਥੇ ਆਮ ਜਨਤਾ ਨੂੰ ਨਿਸ਼ਾਨਾ ਨਹੀਂ ਬਣਾ ਰਹੇ, ਕਿਉਂਕਿ ਇਹ ਤਾਂ ਜੰਗ ਦੇ ਨਿਯਮ ਵੀ ਨੇ ਕਿ ਤੁਸੀਂ ਹਸਪਤਾਲ, ਸਕੂਲ, ਆਮ ਜਨਤਾ, ਹੈ ਨਾ, ਇਹ ਤੋਂ ਦੂਰ ਰਹਿਣਾ। ਸੋ ਇਹਨਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ। ਸੋ ਉਸ ਹਵਾਲੇ ਨਾਲ ਮੀਡੀਆ ਦਾ ਕੱਚ ਸੱਚ ਕਾਫੀ ਚਰਚਾ ਚੱਲ ਰਹੀ ਹੈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਪੰਜਾਬ ਦੇ ਨਾਲ ਸੰਬੰਧਿਤ ਤੇ ਨਾਲ ਡੈਮਾਂ ਦੇ ਨਾਲ ਸੰਬੰਧਿਤ। ਆਪਾਂ ਕਈ ਦਿਨਾਂ ਤੋਂ ਇਸ ਮਾਮਲੇ ਉੱਤੇ ਚਰਚਾ ਕਰ ਰਹੇ ਹਾਂ ਸ਼ਰਮਾ ਜੀ। ਡੈਮਾਂ ਦੀ ਸੁਰੱਖਿਆ ਕਹਿੰਦੇ ਪੁਲਿਸ ਹਵਾਲੇ ਹੈ, ਪਰ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹਨਾਂ ਨੂੰ ਜਨਮ ਜ਼ਰੂਰ ਦਿੱਤਾ ਜਾ ਰਿਹਾ। ਹਾਂ ਬਿਲਕੁਲ ਪ੍ਰਵੀਨ ਜੀ, ਹਾਈ ਕੋਰਟ ਦੇ ਵਿੱਚ BBMP ਚਲਾ ਗਿਆ ਸੀਗਾ ਜੀ ਕਿ ਸਾਡੇ ਕੰਮ 'ਚ ਦਖਲ ਦੇ ਰਹੀ ਹੈ ਜੀ ਪੁਲਿਸ, ਇਹਨਾਂ ਨੇ ਕੰਟਰੋਲ ਰੂਮ ਆਪਣੇ ਕੰਟਰੋਲ 'ਚ ਲੈ ਲਿਆ, ਚਾਬੀਆਂ ਲੈ ਲਈਆਂ ਜੀ, ਸਾਨੂੰ ਕੰਮ ਨਹੀਂ ਕਰਨ ਦਿੰਦੇ। ਤੇ BBMP ਦੇ ਇਸ ਮਸਲੇ ਦੇ ਉੱਤੇ ਹਰਿਆਣਾ ਵੀ, ਕੇਂਦਰ ਵੀ, ਪੰਜਾਬ ਸਰਕਾਰ ਵੀ, ਇਹਨਾਂ ਨੇ ਆਪੋ ਆਪਣੇ ਜਵਾਬ ਦਿੱਤੇ। ਤੇ ਹੁਣ ਹਾਈ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਹਾਈ ਕੋਰਟ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਅਧਿਕਾਰ ਹੈ ਉਹ ਡੈਮਾਂ ਦੀ ਸੁਰੱਖਿਆ ਕਰੇ, ਪਰ ਉਹ BBMP ਦੇ ਕੰਮ 'ਚ ਦਖਲ ਨਾ ਦੇਵੇ। ਅੱਛਾ, ਠੀਕ ਹੈ। ਕਮਾਲ ਆ, ਮਤਲਬ ਸੁਰੱਖਿਆ ਵੀ ਕਰੇ, ਮਤਲਬ ਚੌਕੀਦਾਰੀ ਉਹ ਕਰਨੀ ਆ, ਅਸੀਂ ਮਰਜ਼ੀ BBMP ਦੀ ਚੱਲੇ। ਪੰਜਾਬ ਦੇ ਡੈਮ ਧੱਕਾ ਕੇਂਦਰ ਦਾ, ਇਹਦਾ ਮਤਲਬ ਇਹ ਹੁਕਮ ਉਧਰ ਨੂੰ ਜਾ ਰਹੇ। ਨਾਲ ਇਹ ਵੀ ਕਿਹਾ ਕਿ ਪਟੀਸ਼ਨ ਦਾ ਨਿਤਾਰਾ ਕਰਦਿਆਂ ਹੋਇਆ ਕਿ ਪੰਜਾਬ ਪੁਲਿਸ ਨੂੰ ਡੈਮਾਂ ਦੀ ਸੁਰੱਖਿਆ ਦੀ ਖੁੱਲ੍ਹ ਹੈ, ਪਰ ਉਹ ਕਿਸੇ ਵੀ BBMP ਦੇ ਕੰਮ 'ਚ ਦਖਲ ਨਾ ਦੇਵੇ। 2 ਮਈ ਨੂੰ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਦੇ ਫੈਸਲੇ ਦੀ ਪਾਲਣਾ ਕਰੇ ਜੀ। ਤੇ ਮੀਟਿੰਗ ਦਾ ਫੈਸਲਾ ਤਾਂ ਇਹੀ ਕਹਿ ਰਿਹਾ ਸੀਗਾ ਕਿ ਫਟਾਫਟ ਪਾਣੀ ਖੋਲ ਦਿਓ, ਹੈ ਨਾ। ਤੇ ਇਹਦਾ ਮਤਲਬ ਤੁਸੀਂ ਉਹੀ ਹੁਕਮ ਦੇ ਰਹੇ ਹੋ। ਨਾਲ ਇਹ ਵੀ ਕਿਹਾ, ਮਾਨਯੋਗ ਅਦਾਲਤ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੂੰ ਕੇਂਦਰ ਦੇ ਕਿਸੇ ਫੈਸਲੇ ਪ੍ਰਤੀ ਇਤਰਾਜ਼ ਹੈ, ਹਾਂਜੀ, ਤਾਂ ਉਹ ਕੇਂਦਰ ਕੋਲ ਸਿੱਧਾ ਨਾ ਜਾਵੇ, BBMP ਦੇ ਚੇਅਰਮੈਨ ਰਾਹੀਂ ਕੇਂਦਰ ਕੋਲ ਜਾਵੇ। ਠੀਕ ਹੈ। ਮਤਲਬ ਇਹ ਇਸ ਲਈ ਕਦੇ ਕਦੇ ਇਹ ਲੱਗਦਾ ਕਿ ਇਹ ਫੈਸਲੇ ਕਿੱਥੋਂ ਤੇ ਕਿਵੇਂ ਹੋ ਰਹੇ ਨੇ, ਜਦੋਂ ਕਿ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ ਕਿ ਮਾਨਯੋਗ ਅਦਾਲਤ ਸਵੈ ਨੋਟਿਸ ਵੀ ਲੈ ਸਕਦੀ ਹੈ ਵੀ ਦੁਨੀਆ ਭਰ ਦੇ ਵਿੱਚ 25 ਸਾਲਾਂ ਬਾਅਦ ਰਿਵਿਊ ਹੁੰਦਾ, ਜੋ ਰਿਵਿਊ ਕਰ ਲਈਏ, ਉਹ ਤੋਂ ਬਾਅਦ ਦੇਖ ਲੈਂਦੇ ਹਾਂ ਜੀ ਜੀ ਬਿਲਕੁਲ ਜਾਣ ਲੈਣੇ। ਸੋ ਇਹ ਹੁਕਮ ਮਾਨਯੋਗ ਹਾਈ ਕੋਰਟ ਵੱਲੋਂ ਹੋਏ ਨੇ ਕਿ ਅਦਾਲਤ ਨੇ ਕਿਹਾ ਕਿ ਪੰਜਾਬ ਪੁਲਿਸ ਡੈਮਾਂ ਦੀ ਸੁਰੱਖਿਆ ਤੱਕ ਸੀਮਿਤ ਰਵੇ, ਉਹ ਕੰਮ 'ਚ ਦਖਲ ਨਾ ਦੇਵੇ BBMP ਦੀ। ਤੇ ਜੇ ਪੰਜਾਬ ਸਰਕਾਰ ਨੂੰ ਕੋਈ ਫੈਸਲਾ ਮਨਜ਼ੂਰ ਨਹੀਂ ਹੈਗਾ ਕੇਂਦਰ ਦਾ, ਤਾਂ BBMP ਦੇ ਚੇਅਰਮੈਨ ਰਾਹੀਂ ਕੇਂਦਰ ਤੱਕ ਆਪਣਾ ਇਤਰਾਜ਼ ਪ੍ਰਗਟਾਵੇ, ਤੇ ਉਹ ਤੋਂ ਬਾਅਦ ਕੇਂਦਰ ਜੇ ਕੋਈ ਹੁਕਮ ਦਿੰਦਾ ਉਹਦੀ ਪਾਲਣਾ ਕਰਨੀ ਪਊ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਇੱਕ ਪਟਿਆਲੇ ਦੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਬਾਰੇ, ਜਿਸ ਨੇ 6 ਸਕੂਲੀ ਬੱਚਿਆਂ ਦੀ ਜਾਨ ਲੈ ਲਈ ਹੈ ਜੀ। ਪ੍ਰਵੀਨ ਜੀ, ਬਹੁਤ ਭਿਆਨਕ ਹਾਦਸਾ ਸੀ। ਵੈਸੇ ਤਾਂ ਸੜਕਾਂ ਸਾਡੀਆਂ ਲਹੂ ਪੀਣੀਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਦੀ ਤਰੀਕ ਜੇ ਦੁਨੀਆ 'ਚ ਕੋਈ ਸਭ ਤੋਂ ਵੱਡਾ ਅੱਤਵਾਦ ਹੈ
ਤਾਂ ਉਹ ਸੜਕ ਹਾਦਸੇ ਹੀ ਨੇ, ਹਾਂਜੀ ਹਨਾ। ਬਿਲਕੁਲ। ਖਾਸ ਕਰ ਭਾਰਤ ਵਾਲੇ ਹਵਾਲੇ ਨਾਲ ਤਾਂ ਗਿਣਤੀ ਬਹੁਤ ਜ਼ਿਆਦਾ ਹੈ। ਅਸੀਂ ਬੇਸ਼ੱਕ ਬਹੁਤ ਚੰਗੀਆਂ ਸੜਕਾਂ, ਟੋਲ ਵਾਲੀਆਂ ਸੜਕਾਂ ਬਣਾ ਲਈਆਂ ਨੇ, ਹਨਾ, ਪਰ ਜਿਹੀ ਜੀ ਸਾਡੀ ਸਪੀਡ ਹੈ ਤੇ ਉਸੇ ਸੜਕ ਦੇ ਉੱਤੇ ਸਾਡੀਆਂ ਹਰ ਚੀਜ਼ਾਂ ਚੱਲਣੀਆਂ ਨੇ। 2 ਪਹੀਆ ਵੀ ਉੱਥੇ, 3 ਪਹੀਆ ਵੀ ਉੱਥੇ, 4 ਪਹੀਆ ਵੀ ਉੱਥੇ, ਹਨਾ, ਤੇ ਵੱਡੀਆਂ ਗੱਡੀਆਂ ਵੀ, ਛੋਟੀਆਂ ਗੱਡੀਆਂ ਵੀ ਤੋਂ ਹਾਦਸੇ ਦਾ ਸ਼ਿਕਾਰ ਹੁੰਦੀਆਂ ਨੇ। ਕੋਈ ਲੇਨ ਕਲਚਰ ਨਹੀਂ ਅਜੇ, ਕੋਈ ਸਪੀਡ ਕਲਚਰ ਨਹੀਂ ਸਾਡੇ ਅਜੇ ਤੱਕ ਅਸੀਂ ਦਰੁਸਤ ਕਰ ਸਕੇ। ਬੇਸ਼ੱਕ ਸਪੀਡ ਲੱਗੀ ਹੈ, ਪੁਲਿਸ ਵੀ ਖੜੀ ਹੈ, ਚਲਾਨ ਵੀ ਹੁੰਦੇ ਨੇ, ਪਰ ਅਸੀਂ ਵੀ ਬੈਲਟ ਤੇ ਸਪੀਡ ਦਾ ਕੰਟਰੋਲ ਉੱਥੇ ਹੀ ਰੱਖਦੇ ਹਾਂ ਜਿਸ ਸਾਨੂੰ ਪਤਾ ਕਿ ਇੱਥੇ ਚਲਾਨ ਹੋ ਸਕਦਾ। ਨਹੀਂ, ਅਸੀਂ ਵੀ ਪਰਵਾਹ ਨਹੀਂ ਕਰਦੇ। ਔਰ ਇਹ ਘਟਨਾ ਬਹੁਤ ਭਿਆਨਕ ਹੈ। ਪਟਿਆਲਾ ਦੇ ਸਮਾਣਾ ਰੋਡ ਉੱਤੇ ਪਿੰਡ ਢੈਠਲ ਕੋਲ ਇਹ ਹਾਦਸਾ ਵਾਪਰਿਆ। ਔਰ ਇੰਨਾ ਭਿਆਨਕ ਸੀਗਾ ਕਿ ਜਿਹੜੀ ਮਤਲਬ ਕਿ ਇਨੋਵਾ ਸੀਗੀ ਜਿਹਦੇ ਵਿੱਚ ਬੱਚੇ ਸਵਾਰ ਸੀਗੇ, ਉਹ ਇਨੋਵਾ ਮਤਲਬ ਟਰੱਕ ਦੇ ਨਾਲ ਜਦੋਂ ਹਾਦਸਾ, ਟਿੱਪਰ ਦੇ ਨਾਲ ਹਾਦਸਾ ਸ਼ਿਕਾਰ ਹੁੰਦੀ ਆ ਤਾਂ ਇਸ ਬੁਰੀ ਤਰ੍ਹਾਂ ਇਕੱਠੀ ਹੁੰਦੀ ਹੈ ਕਿ ਕ੍ਰੇਨ ਨਾਲ ਸਿੱਧੀ ਕਰਕੇ ਬੱਚੇ ਕੱਢਣੇ ਪਏ। ਸੋ ਇਹ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 6 ਬੱਚੇ ਸੀ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਹਾਦਸੇ 'ਚ ਇਨੋਵਾ ਦਾ ਜਿਹੜਾ ਕਾਰ ਡਰਾਈਵਰ ਸੀਗਾ ਜਿਹੜਾ ਉਹ ਵੀ ਮਾਰਿਆ ਗਿਆ। ਸੋ 5 ਜਣੇ ਬੁਰੀ ਤਰ੍ਹਾਂ ਜ਼ਖਮੀ ਨੇ ਜਿਨ੍ਹਾਂ ਚੋਂ 3 ਪਟਿਆਲਾ 'ਚ ਦਾਖਲ ਨੇ। ਠੀਕ ਹੈ ਜੀ। ਇਹ ਹਾਦਸਾ ਟਿੱਪਰ ਤੇ ਇਨੋਵਾ ਦਰਮਿਆਨ ਸੀਗਾ। ਜਿਵੇਂ ਮੈਂ ਜ਼ਿਕਰ ਕੀਤਾ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਇਸ ਕਦਰ ਇਕੱਠੀ ਹੋ ਗਈ ਕਿ JCB ਲਿਆ ਕੇ ਉਹਨੂੰ ਪਹਿਲਾਂ ਸਿੱਧਿਆਂ ਕਰਨਾ ਪਿਆ ਖਿੱਚ ਕੇ, ਫਿਰ ਉਹ ਤੋਂ ਬਾਅਦ ਉਹ 'ਚੋਂ ਬੱਚੇ ਕੱਢ ਸਕੇ। ਜੀ ਬਿਲਕੁਲ, ਬਹੁਤ ਭਿਆਨਕ ਹਾਦਸਾ ਹੋਇਆ। ਸਰਕਾਰਾਂ ਦੀਆਂ ਵੀ ਜ਼ਿੰਮੇਵਾਰੀਆਂ ਨੇ ਤੇ ਸਾਡੀਆਂ ਵੀ ਜ਼ਿੰਮੇਵਾਰੀਆਂ ਨੇ ਕਿ ਅਸੀਂ ਵੀ ਜਿਹੜੀ ਸਪੀਡ ਲਿਮਟ ਹੈ ਉਹਦਾ ਪਾਲਣ ਕਰੀਏ ਤੇ ਧਿਆਨ ਦੇ ਨਾਲ ਚੱਲੀਏ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸੜਕੀ ਸੁਰੱਖਿਆ ਨੂੰ ਲੈ ਕੇ ਨਾ ਤਾਂ ਸਰਕਾਰਾਂ ਨਾਲ ਸਿਸਟਮ ਕਦੇ ਗੰਭੀਰ ਦਿਖਾਈ ਦਿੰਦਾ ਹੀ ਨਹੀਂ ਗਾ। ਸ਼ਰਮਾ ਜੀ, ਬਿਲਕੁਲ ਸ਼ਰਮਾ ਜੀ, ਬਹੁਤ ਧੰਨਵਾਦ ਤੁਹਾਡਾ ਇਹਨਾਂ ਜਾਣਕਾਰੀਆਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।